ਅੱਜ ਦੇ ਵਲੌਗ 'ਚ ਵੈਲਕਮ ਕਰਦੇ ਆ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ। ਬੰਦੇ ਇੱਕ ਨੇ ਨਾ ਘਰ ਕੰਮ ਸ਼ੁਰੂ ਕੀਤਾ ਸੀ। ਐਤਵਾਰ ਦਾ ਦਿਨ ਸੀ ਤੇ ਉਹਨੇ ਨਾ ਹਿਸਾਬ ਲਾਇਆ ਕਿ ਕੰਮ ਨਹੀਂ ਮੁੱਕਦਾ। ਉਹ ਗਿਆ ਮਜ਼ਦੂਰਾਂ ਵਾਲੇ ਅੱਡੇ ਤੇ ਉਹਨੇ ਉੱਥੋਂ 2 ਮਜ਼ਦੂਰ ਲੈ ਆਂਦੇ। ਮਜ਼ਦੂਰਾਂ ਦੇ ਅੱਡੇ ਤੇ ਜਾ ਕੇ ਉਹਨੇ ਉਹਨਾਂ ਨੂੰ ਪੁੱਛਿਆ ਵੀ ਕਿੰਨੀ ਦਿਹਾੜੀ ਲਓਗੇ। ਉਹਨਾਂ ਨੇ ਕਿਹਾ 800 ਰੁਪਈਆ ਜਾਂ 1000 ਜਿੰਨੇ 'ਚ ਵੀ ਉਹਨਾਂ ਦੀ ਦਿਹਾੜੀ ਮੁੱਕਣੀ। ਉਹਨੇ 2 ਲੈ ਆਂਦੇ ਤੇ ਉਹਨਾਂ ਨੂੰ ਕੰਮ ਲਾਤਾ। 12 ਵਜੇ ਉਹਨੇ ਹਿਸਾਬ ਲਾਇਆ ਵੀ ਇਹ ਕੰਮ ਨਹੀਂ ਮੁੱਕਦਾ। ਉਹ ਫੇਰ ਅੱਡੇ ਤੇ ਗਿਆ ਤੇ ਉਹਨੇ ਜਾ ਕੇ 2 ਮਜ਼ਦੂਰਾਂ ਨੂੰ ਹੋਰ ਪੁੱਛਿਆ। ਬੈਠੇ ਹੁੰਦੇ ਵਿਚਾਰੇ ਬੜੇ ਮਜਬੂਰ ਕਿ ਕਿਸੇ ਟਾਈਮ ਵੀ ਕੋਈ ਲੈ ਜਾਵੇ, ਸਾਡੀ ਦਿਹਾੜੀ ਲੱਗ ਜਾਵੇ। ਤੇ ਉਹਨਾਂ ਨੂੰ ਪੁੱਛਿਆ। ਉਹਨਾਂ ਨੇ ਕਿਹਾ ਕਿੰਨੀ ਦਿਹਾੜੀ ਲਾਓਗੇ। ਉਹਨਾਂ ਨੇ ਕਿਹਾ ਜੋ ਦੇਣਾ ਹੋਇਆ ਦੇ ਦਿਆ ਜੀ, ਜੋ ਸਾਡਾ ਹੱਕ ਬਣਦਾ ਹੋਇਆ ਦੇ ਦਿਆ ਜੀ। ਉਹਨੇ ਕਿਹਾ ਜੋ 12 ਵਜੇ ਉਹਨਾਂ ਨੂੰ ਵੀ ਲਿਆਣ ਕੇ ਕੰਮ ਤੇ ਲਾਤਾ। ਉਹ 8 ਵਜੇ ਵਾਲਿਆਂ ਨੂੰ ਵੀ ਉਹਨੇ ਬੰਦੇ ਨੇ ਰੋਟੀ ਖਵਾਈ, ਚਾਹ ਪਿਆਈ, ਜੋ ਵੀ ਉਹ ਸਿਗਰਟ ਪਾਣੀ ਵਗੈਰਾ ਵਗੈਰਾ ਖਾਂਦੇ ਪੀਂਦੇ ਸੀ ਉਹਨਾਂ ਦੇ ਸਾਰਾ ਕੁਛ ਉਹਨੂੰ ਦਿੱਤਾ। ਤੇ ਉਹਨੇ 3 ਵਜੇ ਫਿਰ ਹਿਸਾਬ ਲਾਇਆ। ਉਹਨੇ ਕਿਹਾ ਵੀ ਇਹਨਾਂ 4 ਤੋਂ ਵੀ ਕੰਮ ਨਹੀਂ ਮੁੱਕਦਾ। ਉਹਨੇ ਫਿਰ ਜਿਹੜੇ ਸੀ ਨਾ ਮਜ਼ਦੂਰ ਲਿਆਂਦੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਹੋਰ ਕੋਈ ਮਜ਼ਦੂਰ? ਉਹ ਕਿਹਾ ਹੈਗੇ ਆ। ਉਹ ਕਿਹਾ 2 ਬੁਲਾ ਲਓ। 2 ਬੁਲਾ ਕੇ ਉਹਨੇ ਕੰਮ ਸਾਰਾ ਸੀ ਜਿਹੜਾ ਮੁਕਾਇਆ ਤੇ 6 ਮਜ਼ਦੂਰ ਜਿਹੜੇ ਲਾਏ ਸੀ ਉਹਨੇ 6 ਦੇ 6 ਨੂੰ ਰੋਟੀ ਵੀ ਖਵਾਈ, ਚਾਹ ਵੀ ਪਿਆਈ, ਜੋ ਵੀ ਸਿਗਰਟ ਪਾਣੀ ਪੀਂਦੇ ਸੀ ਸਾਰਿਆਂ ਨੇ। ਸ਼ਾਮ ਨੂੰ ਕੰਮ ਖਤਮ ਹੋਇਆ ਤੇ ਉਹਨੇ ਜਿਹੜਾ ਸੀ ਨਾ ਸੁਬਹ ਵਾਲਿਆਂ 2 ਬੰਦਿਆਂ ਨੂੰ ਦਿਹਾੜੀ ਦਿੱਤੀ 800 ਰੁਪਈਆ, ਨਾਲ ਕੁਛ ਇਨਾਮ ਦਿੱਤਾ 100 200 ਜਿੰਨਾ ਵੀ ਉਹਦੇ ਕੋਲੋਂ ਹੋ ਸਕਿਆ ਉਹਨੇ ਇਨਾਮ ਦਿੱਤਾ। ਉਹ ਬੜੇ ਖੁਸ਼। 8 ਵਜੇ ਵਾਲੇ 2 ਮਜ਼ਦੂਰ ਨਾ ਉਹ ਬੜੇ ਖੁਸ਼। ਜਿਹੜੇ 12 ਵਜੇ ਆਏ ਸੀ ਨਾ ਉਹਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ 800 ਰੁਪਈਆ ਦਿਹਾੜੀ ਨਾਲ ਇਨਾਮ ਜਿੰਨਾ 8 ਵਜੇ ਵਾਲਿਆਂ ਨੂੰ ਦਿੱਤਾ ਸੀ। ਇਸੇ ਤਰ੍ਹਾਂ ਹੀ ਉਹਨੇ ਜਿਹੜੇ 3 ਵਜੇ ਆਏ ਸੀ 3 ਵਜੇ ਵਾਲਿਆਂ ਨੂੰ ਵੀ ਜਿਹੜਾ ਸੀ ਨਾ ਇੰਨਾ ਇਨਾਮ ਤੇ ਇੰਨੀ ਦਿਹਾੜੀ ਦਿੱਤੀ। ਉਹ ਜਿਹੜੇ 8 ਵਜੇ ਵਾਲੇ ਸੀ ਨਾ ਉਹਨਾਂ ਦੇ ਮੂੰਹ ਲਵਾਂਗੇ ਵੀ ਇਹਨਾਂ ਨੂੰ ਕਿਉਂ ਦਿੱਤੀ ਆ, ਜਿੰਨੀ ਸਾਨੂੰ ਦਿਹਾੜੀ ਦਿੱਤੀ ਆ ਇਹਨਾਂ ਨੂੰ ਇੰਨੀ ਕਿਉਂ ਦਿਹਾੜੀ ਦਿੱਤੀ ਆ। ਉਹ ਉਹਨਾਂ ਨੂੰ ਪੁੱਛਦਾ ਵੀ ਤੁਹਾਡੇ ਮੂੰਹ ਕਿਉਂ ਲੰਮਗੇ। ਨਹੀਂ ਕਹਿੰਦੇ ਕੁਛ ਨਹੀਂ ਗੱਲ। ਫਿਰ ਜਦੋਂ ਉਹਨੇ ਪੁੱਛਿਆ ਥੋੜੀ ਦੇਰ ਬਾਅਦ ਵੀ ਤੁਹਾਡੇ ਮੂੰਹ ਬੜੇ ਲਮਕੇ ਹੋਏ ਆ ਤੇ ਗੱਲ ਅੰਦਰੋਂ ਨਾ ਨਿਕਲ ਆਈ, ਹਸਦ ਦੀ ਗੱਲ ਨਿਕਲ ਆਈ। ਜਿਵੇਂ ਇੱਕ ਬੰਦਾ ਹਸਦ ਹੁੰਦਾ ਨਾ, ਹਸਦ ਦੀ ਗੱਲ ਨਿਕਲ ਆਈ ਵੀ ਉਹ ਤੇ ਜਿਹੜੇ ਬੜੇ ਖੁਸ਼ ਸੀ ਨਾ 3 ਵਜੇ ਵਾਲੇ ਸੀ 12 ਵਜੇ ਵਾਲੇ ਸੀ ਉਹ ਬੜੇ ਖੁਸ਼ ਸੀ ਵੀ ਅਸੀਂ ਆਏ ਆ ਕੰਮ ਕੀਤਾ ਤੇ ਸਾਨੂੰ ਪੂਰੀ ਦਿਹਾੜੀ ਦਿੱਤੀ ਹੈ। ਤੇ ਜਿਹੜੇ 8 ਵਜੇ ਵਾਲੇ ਆਏ ਸੀ ਨਾ ਉਹ ਅੰਦਰੋਂ ਸੜਨ, ਆਪਣਾ ਸਾੜ ਕੱਢਣ ਵੀ ਇਹ ਸਾਡੇ ਤੋਂ ਬਾਅਦ ਚ ਆਏ ਆ ਤੇ ਦਿਹਾੜੀ ਵੀ ਇਹਨਾਂ ਨੂੰ ਪੂਰੀ ਦਿੱਤੀ ਆ, ਇਨਾਮ ਵੀ ਪੂਰਾ ਦਿੱਤਾ। ਤੇ ਕਈ ਬੰਦੇ ਇਸ ਦੌਰ ਚ ਵੀ ਹੁੰਦੇ ਹੈ ਆ ਕਿ ਜਿਹੜੇ ਕਿਸੇ ਦੀ ਖੁਸ਼ੀ ਵੱਲ ਵੇਖ ਕੇ ਆਪਣੇ ਆਪ ਨੂੰ ਖੁਸ਼ ਨਹੀਂ ਰੱਖਦੇ। ਹਸਦ ਕਰਨ ਵਾਲਾ ਬੰਦਾ ਜਿਹੜਾ ਨਾ ਬੰਦਾ ਸੁੱਤੇ ਹੋਏ ਨੂੰ ਵੀ ਸਕੂਨ ਨਹੀਂ ਆਉਂਦਾ, ਉਹ ਬੇਸਕੂਨ ਹੀ ਹੁੰਦਾ ਜੇ। ਤੇ ਇਸ ਦੌਰ ਚ ਜਿਹੜਾ ਨਾ ਬੰਦੇ ਹੈ ਨੇ ਜਿਹੜੇ ਕਿਸੇ ਦੀ ਚੀਜ਼ ਨੂੰ ਵੇਖ ਕੇ ਤੇ ਬੜਾ ਹਸਦ ਕਰਦੇ ਆ, ਬੜਾ ਇੱਕ ਜਿਹੜਾ ਆਪਣੇ ਅੰਦਰ ਨੂੰ ਸਾੜਦੇ ਆ ਕਿ ਇਹ ਕਿਉਂ ਇਹਨੂੰ ਚੀਜ਼ ਲੱਭ ਗਈ ਹੈ ਮੈਨੂੰ ਲੱਭ ਜਾਂਦੀ। ਓਏ ਅੱਲਾ ਦੇ ਉਹ ਬੰਦਿਓ ਮਿਹਨਤ ਕਰੋ ਤੇ ਹਰ ਕਿਸੇ ਨੂੰ ਹਰ ਚੀਜ਼ ਲੱਭ ਜਾਂਦੀ ਹੈ। ਹਸਦ ਇਨਸਾਨ ਨੂੰ ਜਿਹੜਾ ਨਾ ਨਹੀਂ ਕਰਨਾ ਚਾਹੀਦਾ।